ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਖਬਰਾਂ ਬਾਰੇ ਦੇਵਾਂਗੇ ਤੁਹਾਨੂੰ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਚਾਹੁੰਦੇ ਹੋ, ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਬਾਬਤ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਇਸੇ ਤਰ੍ਹਾਂ ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209 277 0113 ਤੇ। ਕੈਨੇਡਾ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਤੋਂ। NDP ਆਗੂ ਜਗਮੀਤ ਸਿੰਘ ਦੀ ਟਿੱਪਣੀ ਤੋਂ। ਜਸਟਿਨ ਟਰੂਡੋ ਬਾਰੇ ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਦੀ ਸਰਕਾਰ ਵਰਕਿੰਗ ਕਲਾਸ ਦੇ ਖਿਲਾਫ ਜੰਗ ਵਿੱਢ ਰਹੀ ਹੈ, ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। ਲਿਬਰਲ ਪਾਰਟੀ ਦੇ ਨਾਲ ਹੋਏ ਉਹਨਾਂ ਦੇ ਸਮਝੌਤੇ ਦਾ ਲਾਹਾ ਲੈ ਕੇ ਉਹ ਕਹਿੰਦੇ ਕਿ ਅਸੀਂ ਵਰਕਿੰਗ ਲੋਕਾਂ ਦੀ ਹਿਫਾਜ਼ਤ ਵੀ ਕਰਾਂਗੇ। ਕਾਕਸ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਅੱਜ ਕੈਨੇਡੀਅਨਜ਼ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਹੈ। ਉਹਨਾਂ ਆਖਿਆ ਕਿ ਕੈਨੇਡੀਅਨ ਪਰਿਵਾਰ ਜਿਸ ਤਰ੍ਹਾਂ ਦੀ ਜੱਦੋ-ਜਹਿਦ ਦੇ ਵਿੱਚੋਂ ਨਿਕਲ ਰਹੇ ਨੇ, ਉਸ ਤੋਂ ਟਰੂਡੋ ਅਣਜਾਣ ਬਣ ਕੇ ਬੈਠੇ ਨੇ। ਉਹਨਾਂ ਨੇ ਕਿਹਾ ਕਿ ਇਸ ਸਮੇਂ ਮਹਿੰਗਾਈ ਸਾਰੀਆਂ ਹੱਦਾਂ ਬੰਨੇ ਟੱਪ ਚੁੱਕੀ ਹੈ। ਗਰੋਸਰੀ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਨੇ ਤੇ ਹੈਲਥ ਕੇਅਰ ਸਾਰਿਆਂ ਨੂੰ ਨਹੀਂ ਮਿਲ ਰਿਹਾ। ਉਹਨੇ ਇਹ ਵੀ ਆਖਿਆ ਕਿ ਹੱਦ ਇਸ ਗੱਲ ਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਲਈ ਜ਼ੁਕਾਮ ਤੱਕ ਦੀ ਦਵਾਈ ਨਹੀਂ ਲੱਭ ਰਹੀ। ਇਸ ਸਮੇਂ ਇੰਝ ਲੱਗ ਰਿਹਾ ਜਿਵੇਂ ਵਰਕਰਸ ਦੇ ਨਾਲ ਸਰਕਾਰ ਦੀ ਜੰਗ ਚੱਲ ਰਹੀ ਹੋਵੇ। ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਪਾਰਟੀ ਦੀਆਂ ਰਵਾਇਤੀ ਕਦਰਾਂ ਕੀਮਤਾਂ ਦੀ ਗੱਲ ਕਰਦਿਆਂ ਯੂਨੀਅਨਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਪਬਲਿਕ ਹੈਲਥ ਕੇਅਰ ਦੀ ਹਿਫਾਜ਼ਤ ਕਰਨ ਦਾ ਤਹੱਈਆ ਵੀ ਲਿਆ। ਉਹਨਾਂ ਆਖਿਆ ਕਿ ਵਰਕਰਸ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ ਤੇ ਉਹ ਸਨਮਾਨ ਦੇ ਹੱਕਦਾਰ ਨੇ। ਜੇਕਰ ਤੁਸੀਂ ਇਸ ਦੇਸ਼ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਭੁੱਖਿਆਂ ਨਹੀਂ ਰਹਿਣਾ ਚਾਹੀਦਾ। ਉਹਨਾਂ ਟਰੂਡੋ ਉੱਤੇ ਇਹ ਵੀ ਦੋਸ਼ ਲਾਇਆ ਕਿ ਉਹ ਦੇਸ਼ ਦੇ ਕੁਝ ਕੁ ਪ੍ਰੀਮੀਅਰਸ ਨੂੰ ਮੈਡੀਕੇਅਰ ਸਿਸਟਮ ਦੇ ਨਾਲ ਛੇੜਛਾੜ ਕਰਨ ਤੱਕ ਦੀ ਖੁੱਲ੍ਹ ਵੀ ਦੇ ਰਹੇ ਨੇ, ਜਿਸ ਦੇ ਨਾਲ ਪ੍ਰਾਈਵੇਟ ਪੱਧਰ ਉੱਤੇ ਹੈਲਥ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਸ਼ੈ ਮਿਲੇਗੀ। ਉਹਨਾਂ ਫੈਡਰਲ ਸਰਕਾਰ ਤੋਂ ਹੈਲਥ ਕੇਅਰ ਦੇ ਖੇਤਰ ਦੇ ਵਿੱਚ ਨਿੱਜੀਕਰਨ ਉੱਤੇ ਪਾਬੰਦੀ ਲਾਉਣ ਦੀ ਵੀ ਮੰਗ ਕੀਤੀ ਹੈ। ਗੱਲਬਾਤ ਕਰਦਿਆਂ ਨੈਨੋਜ਼ ਰਿਸਰਚ ਵੱਲੋਂ ਜਿਹੜਾ ਤਾਜ਼ਾ ਸਰਵੇਖਣ ਕਰਵਾਇਆ ਗਿਆ ਉਹਦੇ ਬਾਰੇ। ਇਸ ਸਰਵੇਖਣ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਫੈਡਰਲ ਕੰਜ਼ਰਵੇਟਿਵਾਂ ਨੂੰ ਲਿਬਰਲਾਂ ਉੱਤੇ 7 ਅੰਕਾਂ ਦੀ ਲੀਡ ਹਾਸਲ ਹੋਈ ਹੈ। 13 ਜਨਵਰੀ ਨੂੰ ਮੁੱਕੇ ਹਫ਼ਤੇ ਦੇ ਵਿੱਚ ਇਹਨਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ 1084 ਇੰਟਰਵਿਊਜ਼ ਕੀਤੀਆਂ ਤੇ ਉਹਨਾਂ ਇੰਟਰਵਿਊਜ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਅੱਜ ਹੀ ਚੋਣਾਂ ਹੁੰਦੀਆਂ ਨੇ ਤਾਂ ਪੀਅਰ ਪੋਲੀਏਵ ਦੀ ਅਗਵਾਈ ਦੇ ਵਿੱਚ ਕੰਜ਼ਰਵੇਟਿਵਜ਼ ਨੂੰ 35.6% ਵੋਟਾਂ ਹਾਸਲ ਹੋਣਗੀਆਂ, ਜਦਕਿ ਲਿਬਰਲਜ਼ ਨੂੰ 28.3%, NDP ਨੂੰ 20.7%, ਇਸ ਤਰ੍ਹਾਂ 4% ਬਲੋਕ ਨੂੰ ਤੇ 7.4%, ਗ੍ਰੀਨ ਨੂੰ 5.8% ਤੇ ਪੀਪਲਜ਼ ਪਾਰਟੀ ਨੂੰ 2.1% ਵੋਟਾਂ ਮਿਲਣਗੀਆਂ। ਇਹਨਾਂ ਦਾ ਦਾਅਵਾ ਇਹ ਹੈ ਨੈਨੋਜ਼ ਰਿਸਰਚ ਦਾ ਕਿ ਦਸੰਬਰ ਤੋਂ ਹੀ ਕੰਜ਼ਰਵੇਟਿਵ ਅੱਗੇ ਚੱਲ ਰਹੇ ਨੇ। ਦੂਜੇ ਪਾਸੇ NDP ਨੂੰ ਵੀ ਫਾਇਦਾ ਹੋ ਗਿਆ ਤੇ ਲਿਬਰਲਾਂ ਨੂੰ ਦੋਵਾਂ ਪਾਸਿਆਂ ਤੋਂ ਖੋਰਾ ਲੱਗ ਰਿਹਾ। ਇੱਕ ਇੰਟਰਵਿਊ ਦੇ ਵਿੱਚ ਨੈਨੋਜ਼ ਰਿਸਰਚ ਦੇ ਬਾਨੀ ਨੇ ਜਿਹੜੇ ਨਿਕ ਨੈਨੋਸ, ਉਹਨਾਂ ਨੇ ਇਹਨਾਂ ਅੰਕੜਿਆਂ ਨੂੰ ਲਿਬਰਲਾਂ ਦੇ ਲਈ ਕਾਫੀ ਮਾੜਾ ਦੱਸਿਆ। ਨੈਨੋਜ਼ ਨੇ ਆਖਿਆ ਕਿ ਲਿਬਰਲਾਂ ਦੇ ਲਈ ਇਹਨਾਂ ਅੰਕੜਿਆਂ ਦੇ ਨਾਲ ਇਸ ਸਾਲ ਦੀ ਸ਼ੁਰੂਆਤ ਕਰਨਾ ਕਾਫੀ ਮਾੜਾ ਹੈ। ਇੰਝ ਲੱਗ ਰਿਹਾ ਜਿਵੇਂ ਬਹੁਤੇ ਕੈਨੇਡੀਅਨਜ਼ ਇਸ ਸਮੇਂ ਕੰਜ਼ਰਵੇਟਿਵਾਂ ਵੱਲ ਵੇਖ ਰਹੇ ਹੋਣ। ਹਾਲਾਂਕਿ ਜਿਹੜੇ ਰਿਸਰਚ ਹੁੰਦੀਆਂ ਨੇ ਜਾਂ ਨੈਨੋਜ਼ ਰਿਸਰਚ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਸਰਵੇਖਣ ਜਿਹੜੀਆਂ ਕਿ ਖਾਸ ਤੌਰ 'ਤੇ ਪੋਲੀਟੀਕਲ ਪਾਰਟੀਜ਼ ਦੇ ਨਾਲ ਜੁੜਦੀਆਂ ਸਰਵੇ ਜਿਹੜੇ ਨੇ, ਉਹਨਾਂ ਨੂੰ ਵੱਖ-ਵੱਖ ਥਿਊਰੀਜ਼ ਦੇ ਨਾਲ ਵੀ ਦੇਖਿਆ ਜਾਂਦਾ ਹਮੇਸ਼ਾ। ਗੱਲ ਕਰਦੇ ਹਾਂ ਉਹਨਾਂ 19 ਕੈਨੇਡੀਅਨਜ਼ ਦੇ ਬਾਰੇ ਜਿਨ੍ਹਾਂ ਨੂੰ ਸੀਰੀਆ ਦੇ ਵਿੱਚ ਇੱਕ ਕੈਂਪ ਦੇ ਵਿੱਚ ਰੱਖਿਆ ਹੋਇਆ। ਇਹਨਾਂ ਦੇ ਜਿਹੜੇ ਲਾਇਰ ਨੇ ਲਾਰੈਂਸ ਗ੍ਰੀਨਸਪੂਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਹੁਣ ਲਿਆਂਦਾ ਜਾਊਗਾ ਕੈਨੇਡਾ ਤੇ ਫੈਡਰਲ ਸਰਕਾਰ ਇਹਨਾਂ 19 ਕੈਨੇਡੀਅਨਾਂ ਨੂੰ ਵਾਪਸ ਲਿਆਉਣ ਤੇ ਸਹਿਮਤ ਹੋ ਚੁੱਕੀ ਹੈ। ਇਹਨਾਂ ਦੇ ਵਿੱਚ 6 ਕੈਨੇਡੀਅਨ ਔਰਤਾਂ ਨੇ ਤੇ 13 ਬੱਚੇ ਨੇ ਜਿਨ੍ਹਾਂ ਨੂੰ ਸੀਰੀਅਨ ਕੈਂਪ ਦੇ ਵਿੱਚ ਰੱਖਿਆ ਹੋਇਆ ਤੇ ਉਹਨਾਂ ਨੇ ਕਿਹਾ ਕਿ ਸਹਿਮਤੀ ਬਣ ਚੁੱਕੀ ਹੈ ਤੇ ਇਹ ਜਿਹੜਾ ਸੀਰੀਅਨ ਕੈਂਪ ਹੈ ਇਹ ਕੁਰਦਿਸ਼ ਫੋਰਸਿਸ ਨੇ ਜਿਹੜੀਆਂ, ਉਹਨਾਂ ਵੱਲੋਂ ਜਿਹੜੇ ਇਲਾਕੇ ਕਲੇਮ ਕੀਤੇ ਗਏ ਹੈ ਇਸਲਾਮਿਕ ਸਟੇਟ ਦੇ ਵਿਰੁੱਧ
ਤੇ ਹੋਰ ਜਿਹੜੀਆਂ ਉੱਥੇ ਲੜਾਈ ਦੀ ਜੰਗੇ ਮੈਦਾਨ ਦੇ ਵਿੱਚ ਜਿਹੜੀਆਂ ਫੋਰਸਿਸ ਨੇ ਉਹਨਾਂ ਦੇ ਵਿਰੁੱਧ ਲੜਾਈ ਦੇ ਵਿੱਚ ਜਿਹੜੇ ਕੁਰਦਿਸ਼ ਇਲਾਕਿਆਂ ਦੇ ਕਬਜ਼ੇ ਵਾਲੇ ਇਲਾਕੇ ਨੇ, ਤਾਂ ਉੱਥੇ ਇਹਨਾਂ 19 ਕੈਨੇਡੀਅਨਸ ਨੂੰ ਰੱਖਿਆ ਗਿਆ। ਤਾਂ ਉਹ ਕਹਿੰਦੇ ਕਿ ਜਲਦ ਇਹਨਾਂ ਨੂੰ ਹੁਣ ਅਸੀਂ ਲਾਰੈਂਸ ਜਿਹੜੇ ਗ੍ਰੀਨਸਪੋਨ ਨੇ, ਜਿਹੜੇ ਲਾਇਰ ਨੇ ਇਹਨਾਂ ਦੇ, ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਦੀ ਸਹਿਮਤੀ ਤੋਂ ਬਾਅਦ ਹੁਣ ਛੇਤੀ ਇਹਨਾਂ ਨੂੰ ਕੈਨੇਡਾ ਲਿਆਂਦਾ ਜਾਵੇਗਾ। ਰੁੱਖ ਕਰਾਂਗੇ ਬਰੈਂਪਟਨ ਦਾ। ਬਰੈਂਪਟਨ ਦੇ ਵਿੱਚ ਕਮਰਸ਼ੀਅਲ ਚੋਰੀ ਦੀ ਇੱਕ ਜਾਂਚ ਦੇ ਦੌਰਾਨ ਪੀਲ ਰੀਜਨਲ ਪੁਲਿਸ ਨੂੰ $3,50,000 ਮੁੱਲ ਦੇ ਹੋਮ ਅਪਲਾਈਐਂਸ ਜਿਹੜੇ ਨੇ ਉਹ ਤੇ ਹੋਰ ਇਲੈਕਟ੍ਰੋਨਿਕਸ ਜਿਹੜੇ ਨੇ ਉਹ ਇੱਕ ਸਟੋਰ ਤੋਂ ਬਰਾਮਦ ਹੋਏ ਨੇ। 7 ਜਨਵਰੀ ਦੀ ਗੱਲ ਹੈ, ਜਦੋਂ ਬਰੈਂਪਟਨ ਦੇ ਵਿੱਚ ਇੱਕ ਕਮਰਸ਼ੀਅਲ ਲੌਜਿਸਟਿਕ ਗੋਦਾਮ ਦੇ ਵਿੱਚ ਚੋਰੀ ਹੋਣ ਦੀ ਖਬਰ ਆਈ ਸੀ ਤੇ ਇਹਦੀ ਜਾਣਕਾਰੀ 911 ਉੱਤੇ ਦਿੱਤੀ ਗਈ ਸੀ। ਉਸ ਤੋਂ ਬਾਅਦ ਗੋਦਾਮ ਦੇ ਵਿੱਚੋਂ ਚੋਰਾਂ ਨੂੰ ਚੋਰੀ ਦੀਆਂ ਆਈਟਮਾਂ ਟਰੱਕ ਦੇ ਵਿੱਚ ਲਾਦਿਆਂ ਵੇਖਿਆ ਗਿਆ ਸੀ ਤੇ ਉਹਨਾਂ ਦੀ ਪਛਾਣ ਵੀ ਹੋ ਗਈ ਸੀ। ਫਿਰ ਪੁਲਿਸ ਨੇ ਸਰਚ ਵਾਰੰਟ ਦਾ ਆਸਰਾ ਲੈ ਕੇ ਕਢਵਾ ਕੇ ਤੇ ਮਿਸੀਸਾਗਾ ਦੇ ਇੱਕ ਸਟੋਰ ਦੀ ਤਲਾਸ਼ੀ ਲਈ ਸੀ। ਇੱਥੋਂ ਪੁਲਿਸ ਨੂੰ ਹੈਂਡਗਨ ਦੇ ਨਾਲ-ਨਾਲ ਗੋਲੀ ਸਿੱਕਾ ਵੀ ਮਿਲਿਆ ਸੀ ਤੇ ਜਾਂਚਕਾਰਾਂ ਨੂੰ ਪੀਲ ਰੀਜਨ ਦੇ 3 ਵੱਖ-ਵੱਖ ਗੋਦਾਮਾਂ ਦੇ ਵਿੱਚੋਂ ਚੋਰੀ ਹੋਏ 176 ਆਈਟਮਸ ਤੇ ਜਿਨ੍ਹਾਂ ਦੀ ਕੀਮਤ ਤਕਰੀਬਨ $3.5 ਲੱਖ ਤੋਂ ਵੱਧ ਬਣਦੀ ਹੈ, ਇਹਦੇ ਬਾਰੇ ਦੱਸਿਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜੇ 2 ਜਣਿਆਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਦੇ ਵਿੱਚੋਂ ਇੱਕ ਦੀ ਪਛਾਣ 41 ਸਾਲਾ ਡੇਵਨ ਟੇਲਰ ਤੇ ਦੂਜੇ ਦੀ ਪਛਾਣ 42 ਸਾਲਾ ਐਂਡਰਸਨ ਰਾਮਗੁਲਮ ਵਜੋਂ ਕੀਤੀ ਗਈ ਹੈ। ਇਹ ਦੋਵੇਂ ਟੋਰਾਂਟੋ ਦੇ ਰਹਿਣ ਵਾਲੇ ਨੇ। ਟੇਲਰ ਦੇ ਖਿਲਾਫ ਕਈ ਚਾਰਜਸ ਲਾਏ ਗਏ ਨੇ ਤੇ ਜਿਨ੍ਹਾਂ ਦੇ ਵਿੱਚ ਲੋਡ ਕੀਤਾ ਗਿਆ ਪਾਬੰਦੀਸ਼ੁਦਾ ਹਥਿਆਰ ਰੱਖਣਾ, ਹਥਿਆਰ ਲੁਕੋ ਕੇ ਨਾਲ ਰੱਖਣਾ ਤੇ $5,000 ਤੋਂ ਵੱਧ ਦੀਆਂ ਵਸਤਾਂ ਨੂੰ ਚੋਰੀ ਕਰਕੇ ਆਪਣੇ ਕੋਲ ਰੱਖਣਾ। ਇਸੇ ਤਰ੍ਹਾਂ ਇਹੀ ਜਿਹੜੇ ਚਾਰਜਸ ਨੇ ਉਹ ਰਾਮਗੁਲਮ ਉੱਤੇ ਵੀ ਲਾਏ ਗਏ ਨੇ। ਪੀਲ ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਡਾਕਿਆਂ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਲੋਕਾਂ ਨੇ ਵੀ ਇਹਨਾਂ ਦੀ ਸਹਾਇਤਾ ਕੀਤੀ ਹੋਵੇ, ਇਹਨਾਂ ਦੀ ਮਦਦ ਕੀਤੀ ਹੋਵੇ। ਪਿਛਲੇ ਮਹੀਨੇ ਮਿਸੀਸਾਗਾ ਦੇ ਸੈਕੰਡਰੀ ਸਕੂਲ ਦੇ ਵਿੱਚ ਹਿਜਾਬ ਪਾਉਣ ਵਾਲੀ ਇੱਕ ਵਿਦਿਆਰਥਣ ਉੱਤੇ ਦੂਜੇ ਵਿਦਿਆਰਥੀ ਵੱਲੋਂ ਕੀਤੇ ਗਏ ਕਥਿਤ ਹਮਲੇ ਦੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋਇਆ ਸੀ, ਜਿਹਦੇ ਵਿੱਚ ਇਹ ਨਜ਼ਰ ਆਉਂਦਾ ਹੈ ਕਿ 2 ਵਿਦਿਆਰਥੀ ਕਿਸੇ ਗੱਲੋਂ ਬਹਿਸ ਰਹੇ ਨੇ ਅਤੇ ਫਿਰ ਅਚਾਨਕ ਉਹਨਾਂ ਵਿੱਚੋਂ ਇੱਕ ਨੇ ਦੂਜੇ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉੱਚੀ-ਉੱਚੀ ਬੋਲਦਿਆਂ, ਹੋ ਸਕਦਾ ਹੈ ਕਿ ਜਦੋਂ ਬੋਲ ਰਿਹਾ ਸੀ ਉਹ ਤਾਂ ਵਿਦਿਆਰਥੀ ਤਾਂ ਉਹ ਗਾਲਾਂ ਕੱਢ ਰਿਹਾ ਸੀ, ਤਾਂ ਉਹਦੇ ਉੱਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਮਾਪਿਆਂ ਨੂੰ ਭੇਜੇ ਗਏ ਪੱਤਰ ਦੇ ਵਿੱਚ ਦੀ ਵੁੱਡਲੈਂਡਸ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਸ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਹ ਵੀ ਆਖਿਆ ਗਿਆ ਹੈ ਕਿ ਸਕੂਲ ਆਪਣੇ ਪੱਧਰ ਉੱਤੇ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਹਮਲਾ ਕਿਸ ਤਰ੍ਹਾਂ ਦਾ ਸੀ, ਇਸ ਤਰ੍ਹਾਂ ਦੀ ਗੱਲ ਕੀਤੇ ਬਿਨਾਂ ਉਮਰ ਜ਼ੀਆ ਨੇ ਇਸ ਪੱਤਰ ਦੇ ਵਿੱਚ ਲਿਖਿਆ ਕਿ ਉਹ ਮਾਪਿਆਂ ਨੂੰ ਤੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਨੇ ਕਿ ਇਸਲਾਮੋਫੋਬੀਆ ਨੂੰ ਸਵੀਕਾਰਿਆ ਨਹੀਂ ਜਾ ਸਕਦਾ ਤੇ ਸਾਡੇ ਸਕੂਲ ਦੇ ਵਿੱਚ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨੇ ਵੀ ਆਖਿਆ ਕਿ ਉਹ ਜਾਣਦੇ ਨੇ ਕਿ ਸ਼ਬਦ ਅਤੇ ਕਾਰਵਾਈ ਕਿਸ ਤਰ੍ਹਾਂ ਦੇ ਜ਼ਖਮ ਦੇ ਸਕਦੇ ਨੇ ਤੇ ਕਿਹੋ ਜਿਹਾ ਨੁਕਸਾਨ ਪਹੁੰਚਾ ਸਕਦੇ ਨੇ। ਦੂਜੇ ਪਾਸੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਘਟਨਾ ਤੋਂ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਤੇ ਉਹ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਕਰਨਗੇ ਤੇ ਪ੍ਰਸ਼ਾਸਨ ਤੇ ਸਕੂਲ ਬੋਰਡ ਦੇ ਅਧਿਕਾਰੀਆਂ ਨੂੰ ਵੀ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਕੀਤੀ ਜਾਵੇ। ਰੁਕ ਕਰਦੇ ਹਾਂ ਕਿਚਨਰ ਦੇ ਵਿੱਚ ਇੱਕ ਘਰ ਦੇ ਵਿੱਚ ਧਮਾਕੇ ਦੀ ਘਟਨਾ ਵਾਪਰੀ ਹੈ ਤੇ ਇਹਦੇ ਵਿੱਚ 4 ਜਾਣੇ ਜ਼ਖਮੀ ਦੱਸੇ ਗਏ ਨੇ। ਜ਼ਖਮੀਆਂ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ। ਵਾਟਰਲੂ ਰੀਜਨਲ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਰਾਤੀ 11:30 ਵਜੇ ਐਲਮ ਰਿਜ ਡਰਾਈਵ ਤੇ ਕੁਇਨਸ ਬੁਲੇਵਾਰਡ ਇਲਾਕੇ ਦੇ ਵਿੱਚ ਘਰ ਦੇ ਵਿੱਚ ਧਮਾਕਾ ਹੋਣ ਦੇ ਬਾਰੇ ਪਤਾ ਲੱਗਾ ਸੀ। ਪੁਲਿਸ ਨੇ ਆਖਿਆ ਕਿ ਇਸ ਧਮਾਕੇ ਦੇ ਵਿੱਚ ਇੱਕ ਔਰਤ ਅਤੇ ਇੱਕ ਜਿਹੜਾ ਮਰਦ ਆ ਉਹ ਗੰਭੀਰ ਜ਼ਖਮੀ ਹੋਏ ਤੇ ਉਹਨਾਂ ਨੂੰ ਰੀਜਨ ਦੇ ਬਾਹਰ ਸਥਿਤ ਹਸਪਤਾਲ ਦੇ ਵਿੱਚ ਭੇਜਿਆ ਗਿਆ। 2 ਬੱਚਿਆਂ ਨੂੰ ਵੀ ਵਾਟਰਲੂ ਰੀਜਨ ਦੀ ਪੈਰਾਮੈਡਿਕਸ ਸਰਵਿਸਿਜ਼ ਦੇ ਵੱਲੋਂ ਮਾਮੂਲੀ ਜ਼ਖਮੀ ਹਾਲਤ ਦੇ ਵਿੱਚ ਲੋਕਲ ਹਸਪਤਾਲ ਲਿਜਾਇਆ ਗਿਆ। ਧਮਾਕੇ ਕਾਰਨ ਘਰਾਂ ਤੋਂ ਬਾਹਰ ਲਿਆਂਦੇ ਗਏ ਰੈਜ਼ੀਡੈਂਟਸ ਨੂੰ ਪਨਾਹ ਦੇਣ ਦੇ ਲਈ ਇੱਕ ਬੱਸ ਲਿਆਂਦੀ ਗਈ ਤੇ ਰੈੱਡ ਕਰਾਸ ਵੱਲੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਗਈ। ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਤੇ ਓਨਟਾਰੀਓ ਫਾਇਰ ਮਾਰਸ਼ਲ ਦੇ ਆਫਿਸ ਵੱਲੋਂ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਲੰਘੇ ਦਿਨੀ ਇੱਕ ਬੜਾ ਦਰਦਨਾਕ ਹਾਦਸਾ BC ਦੇ ਵਿੱਚ ਵਾਪਰਿਆ ਸੀ, ਕੈਸਲਗਾਰ ਦੇ ਇਲਾਕਿਆਂ ਦੇ ਵਿੱਚ। ਉਸ ਹਾਦਸੇ ਦੇ ਵਿੱਚ 2 ਜਣਿਆਂ ਦੀ ਮੌਤ ਹੋਈ ਸੀ ਤੇ 8 ਦਿਨਾਂ ਦਾ ਇੱਕ ਬੱਚਾ ਵੀ ਜਿਹੜਾ ਉਹ ਇਸ ਸੜਕ ਹਾਦਸੇ ਦਾ
ਸ਼ਿਕਾਰ ਹੋ ਗਿਆ ਸੀ, ਮਾਰਿਆ ਗਿਆ ਸੀ। ਇਹਦੇ ਵਿੱਚ ਹੁਣ ਪਛਾਣ ਹੋ ਚੁੱਕੀ ਹੈ। ਇਹ ਹਾਦਸਾ ਵਾਪਰਿਆ ਸੀਗਾ ਹਾਈਵੇ 3A ਦੇ ਕੋਲ ਕੈਸਲਗਾਰ ਦੇ ਵਿੱਚ ਆਰਸੀਐਮਪੀ ਨੂੰ ਜਦੋਂ ਸੱਦਿਆ ਗਿਆ ਸੀ। ਪੈਸੇਂਜਰ ਵਾਹਨ ਤੇ ਇੱਕ ਪਿਕਅਪ ਟਰੱਕ ਦੀ ਟੱਕਰ ਹੋਈ ਸੀ। ਇਹਦੇ ਵਿੱਚ 26 ਸਾਲਾ ਇੱਕ ਨੌਜਵਾਨ ਤੇ 25 ਸਾਲਾ ਇੱਕ ਔਰਤ ਤੇ 8 ਦਿਨ ਦੇ ਬੱਚੇ ਦੀ ਜਾਨ ਚਲੀ ਗਈ ਹੈ। 2 ਸਾਲਾਂ ਦੀ ਇੱਕ ਬੱਚੀ ਵੀ ਸੀ ਜਿਹਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਇਸ ਜਿਹੜੀ ਬੱਚੀ ਹੈ ਇਹਦੇ ਰਿਕਵਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਜਿਹੜਾ ਜਾਣ ਗਈ ਹੈ ਜਿਸ ਬੱਚੇ ਦਾ ਨਾਂ, ਉਹਦਾ ਨਾਮ ਵਿੰਸ ਦੱਸਿਆ ਗਿਆ ਤੇ ਉਹਦੇ ਘਟਨਾ ਦੇ ਵਿੱਚ ਉਹਦੇ 26 ਸਾਲਾ ਪਿਤਾ ਹਬੀਬ ਮੂਨਫਲੋਰ ਦੀ ਮੌਤ ਹੋ ਗਈ ਹੈ ਤੇ 25 ਸਾਲਾ ਉਸਦੀ ਮਾਂ ਐਸ਼ਲੀ ਮੁਲੇਨੀ ਦੀ ਜਾਨ ਚਲੀ ਗਈ ਹੈ। ਸੋ ਇਹ ਪਰਿਵਾਰ ਸ਼ਾਪਿੰਗ ਤੋਂ ਬਾਅਦ ਵਾਪਸੀ ਕਰ ਰਿਹਾ ਸੀ ਤੇ ਜਦੋਂ ਇਹ ਘਟਨਾ ਵਾਪਰੀ ਹੈ ਤੇ ਉਹ ਆਪਣੀ ਗੱਲਬਾਤ ਕਰ ਰਹੇ ਸੀ ਆਪਣੇ ਪਰਿਵਾਰ ਦੇ ਨਾਲ ਤੇ ਇੱਕ ਹੋਰ ਬੱਚੀ ਦੀ ਜਾਨ ਬਚ ਗਈ ਹੈ। ਉਹਦਾ ਨਾਮ ਮੈਡੋ ਦੱਸਿਆ ਗਿਆ ਤੇ ਪੀੜਤ ਔਰਤ ਦੀ ਮਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਜੋ ਸਦਮਾ ਪਹੁੰਚਿਆ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਇਸ ਦਰਦਨਾਕ ਸੜਕ ਹਾਦਸਾ ਜਿਹੜਾ ਕਿ 3A ਤੇ ਵਾਪਰਿਆ ਸੀ ਕੈਸਲਗਾਰ ਦੇ ਵਿੱਚ, ਉਹਦੇ ਵਿੱਚ ਜਿਹੜੇ 3 ਜਾਨਾਂ ਗਈਆਂ ਸਨ ਉਹਨਾਂ ਦੀ ਪਛਾਣ ਹੋ ਗਈ ਹੈ। ਐਂਸ਼ਲੀ ਮੁਲੇਨੀ 25 ਸਾਲਾ, ਇਸ ਔਰਤ ਦਾ ਨਾਮ ਹੈ ਐਂਸ਼ਲੀ ਮੁਲੇਨੀ। 26 ਸਾਲਾ ਹਬੀਬ ਮੂਨਫਲੋਰ ਦੀ ਮੌਤ ਹੋਈ ਹੈ ਤੇ ਇਹਨਾਂ ਦਾ 8 ਦਿਨਾਂ ਦਾ ਬੱਚਾ ਜਿਹਦੀ ਪਛਾਣ ਹੋਈ ਹੈ ਵਿੰਸ ਵਜੋਂ, ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇੱਕ ਬੱਚੀ ਬਚੀ ਹੈ ਜਿਸ ਦਾ ਨਾਮ ਮੈਡੋ ਦੱਸਿਆ ਗਿਆ, ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਤੇ ਉਸ ਦੀ ਰਿਕਵਰੀ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।